ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਅਤੇ ਪਹਿਲੋਂ ਕਹਿੰਦੇ ਕੇਂਦਰ ਨੇ ਪੰਜਾਬ ਦੇ ਲਈ ਮਾਲ ਗੱਡੀਆਂ ਰੋਕੀਆਂ ਅਤੇ ਹੁਣ RDF ਦੇ ਪੈਸੇ ਵੀ ਰੋਕ ਦਿੱਤੇ ਆ। ਦੇਖੋ, RDF ਕਹਿੰਦੇ ਨੇ ਰੂਰਲ ਡਿਵੈਲਪਮੈਂਟ ਫੰਡ ਨੂੰ, ਯਾਨੀ ਜਿਹੜਾ ਦਿਹਾਤੀ ਵਿਕਾਸ ਫੰਡ ਹੁੰਦਾ ਹੈ ਨਾ, ਉਹਨੂੰ ਕਹਿ ਦਿੰਦੇ RDF। ਅਸਲ ਦੇ ਵਿੱਚ ਕੀ ਆ ਕਿ ਜਦੋਂ ਝੋਨਾ ਤੁੱਲਦਾ ਆ ਜਾਂ ਕਣਕ ਤੁੱਲਦੀ ਆ ਦਾਣਾ ਮੰਡੀ 'ਚ, ਦਾਣਾ ਮੰਡੀ APMC ਐਕਟ ਦੇ ਤਹਿਤ ਆਉਂਦੀ, ਸਭ ਨੂੰ ਪਤਾ ਹੋਣਾ, ਤਾਂ ਉੱਥੇ ਕਈ ਤਰ੍ਹਾਂ ਦੇ ਟੈਕਸ ਲੱਗਦੇ ਆ, ਜਿਸ ਤਰ੍ਹਾਂ ਮਾਰਕੀਟ ਕਮੇਟੀ ਦੀ ਫੀਸ ਹੁੰਦੀ ਹੈ। ਇਸ ਤੋਂ ਇਲਾਵਾ ਇਹ ਆ ਗਿਆ RDF, ਇਹ 3% ਹੁੰਦੇ ਆ ਅਤੇ 2.5% ਹੁੰਦੀ ਆ ਆੜਤ, ਜਿਹੜੀ ਕਿ ਆੜਤੀਆਂ ਨੂੰ ਮਿਲਦੀ ਆ। ਔਰ ਆੜਤ ਨੂੰ ਹੀ ਲੈ ਕੇ ਜੇ ਦੇਖੀਏ ਤਾਂ 1997 ਤੋਂ ਰੱਟਾ ਚੱਲਦਾ ਆ, ਕਿਉਂਕਿ ਉਸ ਤੋਂ ਬਾਅਦ ਇਹੋ ਜਿਹੇ ਮੌਕੇ ਆਏ ਆ। ਇੱਕ ਵਾਰੀ ਮੇਰੇ ਖਿਆਲ ਦੇ ਨਾਲ 2003 'ਚ ਆਇਆ, 2011 'ਚ ਆਇਆ, ਜਦ ਘਟਾਉਣ ਦੀ ਗੱਲ ਹੋਈ ਜਾਂ ਫਰੀਜ਼ ਕਰਨ ਦੀ ਗੱਲ ਹੋਈ ਕਿ 27 ਕੁ ਰੁਪਏ ਕੁਆਂਟਲ ਪਿੱਛੇ ਫਿਕਸ ਕਰ ਦਿਓ, ਬਾਕੀ ਗੱਲਾਂ ਜਿਹੜੀਆਂ ਛੱਡ ਦਿਓ। ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆੜਤੀਏ ਵੀ ਸੰਗਠਿਤ ਹੋ ਗਏ, ਇਕੱਠੇ ਹੋ ਗਏ, ਅਤੇ ਉਹਨਾਂ ਦੀ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੋਲੀਟੀਕਲ ਪਹੁੰਚ ਬਣ ਗਈ। ਅਤੇ ਇਹ ਪੰਜਾਬ ਸਰਕਾਰ ਨੇ ਸਗੋਂ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮੰਗਿਆ ਸੀ ਉਦੋਂ 97 ਦੇ ਵਿੱਚ ਵੀ 1 ਤੋਂ 1.5% ਕਰ ਦਿਓ, ਅਤੇ ਪੰਜਾਬ ਸਰਕਾਰ ਨੇ ਚੱਕ ਕੇ 2.5% ਕਰ ਦਿੱਤਾ ਸੀਗਾ। ਤਾਂ ਆੜਤ ਵਾਲਾ ਆਪਣੇ ਆਪ ਦੇ ਵਿੱਚ ਇੱਕ ਰੌਲਾ ਹੈਗਾ ਹੀ ਆ ਕੇਂਦਰ ਸਰਕਾਰ ਦਾ, ਕਿਉਂਕਿ ਕਈ ਮੌਕਿਆਂ 'ਤੇ ਇਹਨਾਂ ਨੇ ਕਿਹਾ, ਔਰ ਵਿਚੋਲੀਆ ਸ਼ਬਦ ਵੀ ਇੱਥੇ ਸੰਦਰਭ ਦੇ ਵਿੱਚ ਇਸਤੇਮਾਲ ਕਰਦੇ ਨੇ। ਤਾਂ ਜਿਹੜਾ ਦੂਸਰਾ ਰਹਿ ਗਿਆ 3%, ਉਹਦੇ ਵਿੱਚ ਕੀ ਆ ਕਿ 3% ਮਾਰਕੀਟ ਕਮੇਟੀ ਕੋਲ ਚੱਲ ਗਿਆ ਔਰ 3% ਜਾਂਦਾ ਰੂਰਲ ਡਿਵੈਲਪਮੈਂਟ ਬੋਰਡ ਦੇ ਕੋਲ, ਉਹਦੇ ਨਾਲ ਕੰਮ ਕਰ ਚੱਲਦਾ। ਤਕਰੀਬਨ ਲਾ ਲਓ ਕਿ 650 ਕਰੋੜ ਰੁਪਈਆ ਹੁੰਦਾ ਝੋਨੇ ਦਾ, ਔਰ 850 ਕਰੋੜ ਰੁਪਈਆ ਜਿਹੜਾ ਉਹ ਹੋਏਗਾ ਕਣਕ ਦਾ। ਤਾਂ ਕੁੱਲ ਮਿਲਾ ਕੇ ਲਾ ਲਓ ਕਿ 1500 1600 ਕਰੋੜ ਰੁਪਈਏ ਦੇ ਕਰੀਬ ਰਕਮ ਬਣਦੀ ਆ। ਕੇਂਦਰ ਸਰਕਾਰ ਨੇ ਕੀ ਕੀਤਾ ਵਾ, ਕੇਂਦਰ ਸਰਕਾਰ ਨੇ ਆਖਿਆ ਕਿ ਇੱਕ ਤੇ ਦੱਸੋ ਕਿ ਤੁਸੀਂ ਲਾ ਕਿੱਥੇ ਰਹੇ ਹੋ, ਮਤਲਬ ਕਿ ਉਹਦਾ ਹਿਸਾਬ ਕਿਤਾਬ ਦਿਓ, ਕਿਉਂਕਿ ਪੈਸਾ ਅਸੀਂ ਦਿੰਦੇ। ਜਦੋਂ ਇਹ ਸਾਰਾ CCL ਦੇ ਵਿੱਚ ਆਉਂਦਾ ਨਾ, ਇਹ ਖਰਚਾ ਜਿਹੜਾ ਅੱਡ ਤੋਂ ਹੁੰਦਾ ਨਾਲ, ਜਿਵੇਂ ਤੁਸੀਂ ਦਾਮਨੀ ਕਹਿ ਲਓ, ਫਿਰ ਟਰਾਂਸਪੋਰਟੇਸ਼ਨ ਦਾ ਖਰਚਾ ਕਹਿ ਲਓ, ਇਹ ਸਾਰੇ ਖਰਚੇ ਜਿਹੜੇ ਪੰਜਾਬ ਸਰਕਾਰ ਉੱਥੇ ਦਿੰਦੀ ਹੈ ਉਹਨਾਂ ਨੂੰ ਕਿ ਸਾਨੂੰ ਭਈਆ ਸਾਂਭ ਸੰਭਾਲ ਵਾਸਤੇ ਖਰਚੇ ਪਏ ਨੇ, ਜਿੱਦਾਂ ਸ਼ੈਲਰ ਦੇ ਵਿੱਚ ਮੇਲਿੰਗ ਵਗੈਰਾ, ਇਹ ਸਾਰੇ ਖਰਚੇ ਪੈਂਦੇ ਆ। ਉਹ ਇੱਕ ਕਹਿ ਲਓ ਪ੍ਰੋਵੀਜ਼ਨਲ ਕਾਸਟ ਸ਼ੀਟ ਹੁੰਦੀ ਆ, ਕਾਸਟ ਸ਼ੀਟ ਕਹਿ ਲਈਏ ਉਹਨੂੰ, ਕਾਸਟ ਮੇਰੇ ਮੂੰਹ ਨਿਕਲ ਗਿਆ, ਕਾਸਟ ਸ਼ੀਟ ਜਿਹੜੀ ਹੁੰਦੀ ਆ ਉਹਦੇ ਵਿੱਚ ਜਿਹੜਾ ਇਹ ਖਰਚਾ ਹੁੰਦਾ 3% ਦੀ ਰੂਰਲ ਡਿਵੈਲਪਮੈਂਟ ਫੰਡ ਵਾਲਾ, ਉਹ ਉਹਨਾਂ ਨੇ ਐਸੀ 0 ਕਰ ਦਿੱਤਾ, ਇਹਨੂੰ ਫਰੀਜ਼ ਕਰ ਦਿੱਤਾ, ਸਕਰੂਟਨੀ 'ਚ ਪਾ ਦਿੱਤਾ। ਭਾਵੇਂ ਆ ਕਿ ਮਾਮਲਾ ਗੜਬੜ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ ਕਿ ਸ਼ੱਕੀ ਆ, ਪਹਿਲਾਂ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਤਾਂ 2 ਜਵਾਬ ਜਿਹੜੇ ਆ ਉਹ ਮੰਗੇ ਗਏ ਪੰਜਾਬ ਸਰਕਾਰ ਤੋਂ ਕਿ ਇੱਕ ਤੇ ਆ ਕਿ ਕਿਹੜੇ ਐਕਟ ਦੇ ਤਹਿਤ, ਔਰ ਦੂਸਰਾ ਹੈ ਕਿ ਜਾ ਕਿੱਥੇ ਰਿਹਾ ਹੈ। ਇਹ ਜਵਾਬ ਤੇ ਤਿਆਰ ਕਰ ਰਹੇ ਆ, ਪਰ ਸਰਕਾਰ ਦੇ ਅੰਦਰ ਘਬਰਾਹਟ ਬਹੁਤ ਹੈ। ਪੰਜਾਬ ਸਰਕਾਰ ਦੇ ਅੰਦਰ ਇਸ ਵੇਲੇ ਵੀ ਘਬਰਾਹਟ ਆ ਕਿ ਪੁੱਛੋ ਕੋਈ ਨਾ। ਉਹਨਾਂ ਨੂੰ ਇਹ ਹੈ ਕਿ ਜੇ ਸਾਨੂੰ ਇਹ 1500 ਕਰੋੜ ਰੁਪਈਏ ਦੀ ਸੱਟ ਮਾਰ ਦਿੱਤੀ ਨਰਿੰਦਰ ਮੋਦੀ ਸਰਕਾਰ ਨੇ, ਤੇ ਅਸੀਂ ਜਾਵਾਂਗੇ ਕਿੱਥੇ, ਅਸੀਂ ਰੋਵਾਂਗੇ ਕਿੱਥੇ, ਪਿੱਟਾਂਗੇ ਕਿੱਥੇ। ਇਸ ਕਰਕੇ ਹੁਣ ਇਹ ਜਲਦੀ ਜਵਾਬ ਤਿਆਰ ਕਰਨ ਵਿੱਚ ਲੱਗੇ ਆ। ਪਰ ਉਹਨਾਂ ਨੇ ਕਹਿ ਲਈਏ ਕਿ ਇੱਕ ਹੋਰ ਦਾ ਖੇਡ ਦਿੱਤਾ, ਉਹਨਾਂ ਦੇ ਕੋਲ ਪੱਤੇ ਬੜੇ ਆ, ਉਹਨਾਂ ਦੇ ਕੋਲ ਬਹੁਤ ਸਾਰੇ ਪੱਤੇ ਆ, ਜਾਂ ਕਹਿ ਲਈਏ ਕਿ 4-5 ਤਾਸ਼ਾਰ ਲਾ ਕੇ ਲਈ ਬੈਠੇ ਆ ਉਹ, ਤੇ ਉਹ ਮੌਕੇ ਦੇ ਮੁਤਾਬਕ ਪੱਤਾ ਚੱਲ ਦਿੰਦੇ ਆ। ਤੇ ਇਹ ਵੀ ਇੱਕ ਉਹਨਾਂ ਨੇ ਪੱਤਾ ਚੱਲ ਦਿੱਤਾ। ਹੁਣ ਇਹਦਾ ਕੀ ਤੋੜ ਹੋਊਗਾ, ਇਹਦਾ ਕੀ ਕਾਟ ਹੋਊਗੀ, ਹਾਲ ਦੀ ਘੜੀ ਕੁਛ ਨਹੀਂ ਕਹਿ ਸਕਦੇ। ਤਾਂ ਇਸ ਤੋਂ ਬਾਅਦ ਵੀ ਉਹਨਾਂ ਦੇ ਕੋਲ ਪੱਤੇ ਖਤਮ ਨਹੀਂ ਹੋਣਗੇ। ਆਰਥਿਕ ਮੁਹਾਜ਼ ਤੇ ਲਗਾਤਾਰ ਪੰਜਾਬ ਦੀ ਘੇਰਾਬੰਦੀ ਜਿਹੜੀ ਆ ਉਹ ਕੀਤੀ ਜਾਊਗੀ। ਜੇ ਤੁਸੀਂ ਵੇਖੋਗੇ ਤਾਂ ਵੈਸੇ ਵੀ ਜੇ ਆਪਾਂ GST ਦਾ ਬਕਾਏ ਦੀ ਗੱਲ ਕਰ ਲਈਏ, ਟੈਕਸਾਂ ਦੇ ਵਿੱਚੋਂ ਹਿੱਸੇਦਾਰੀ ਦੀ ਗੱਲ ਕਰ ਲਈਏ, ਨਬਾਰਡ ਦੇ ਵਿੱਚ ਜਿਹੜੀ ਰਕਮ ਆਉਂਦੀ ਆ ਉਹਦੀ ਕਟੌਤੀ ਦੀ ਗੱਲ ਕਰ ਲਈਏ, ਖੇਤੀ ਸੰਦਾਂ ਦੀ ਸਬਸਿਡੀ ਜਿਹੜੀ ਆਉਂਦੀ ਆ ਉਹਦੀ ਕਟੌਤੀ ਦੀ ਗੱਲ ਕਰ ਲਈਏ, ਫਿਰ ਆਪਾਂ ਦੇਖਦੇ ਹਾਂ ਹੋਰ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਕਿ ਅੱਗੇ ਚੱਲਦੀਆਂ ਸਨ। ਤਕਰੀਬਨ ਕੇਂਦਰ ਦੇ ਆਪਣੇ ਉਹਨਾਂ ਦੇ ਵਿੱਚ ਵੀ ਕੇਂਦਰ ਨੇ ਕਿਤੇ ਨਾ ਕਿਤੇ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਆ। ਤਾਂ ਉਹਨਾਂ ਦੇ ਕੋਲ ਹਾਲੇ ਵੀ ਬਹੁਤ ਕੁਛ ਹੋਏਗਾ ਜਿਹੜਾ ਆਰਥਿਕ ਮੁਹਾਜ਼ ਤੇ ਸਾਨੂੰ ਹੋਰ ਵੀ ਜੂਝਣ ਵਾਸਤੇ ਮਜਬੂਰ ਕਰੇਗਾ। ਤਾਂ ਪੰਜਾਬ ਸਰਕਾਰ ਦੀ ਕਹਿ ਲਓ ਜਾਂ ਪੰਜਾਬ ਦੇ ਲੋਕਾਂ ਦੀ ਕਹਿ ਲਓ, ਆਰਥਿਕ ਘੇਰਾਬੰਦੀ ਦੀ ਉਹਨਾਂ ਨੇ ਪੂਰੀ ਸ਼ੁਰੂ ਕਰ ਦਿੱਤੀ ਹੈ। ਜੀ, ਇਹ ਤਾਂ ਹੁਣ ਸਿੱਧਾ ਹੀ ਆਡਾ ਜਿਹੜਾ ਲਿਆ ਹੋਇਆ ਵੀ ਜਾਂ ਤਾਂ ਸਾਡੀਆਂ ਗੱਲਾਂ ਮੰਨੋ, ਨਹੀਂ ਤਾਂ ਤੁਹਾਨੂੰ ਚੌਂਚ ਫੇਰਿਓ ਅਸੀਂ ਸ਼ਿਕੰਜੇ ਜਿਹੜੇ ਉਹ ਕੱਸਣੇ ਹੀ ਕੱਸਣੇ ਹੈਗੇ ਆ।
ਤੇ ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਕਾਰੋਬਾਰੀਆਂ ਦੇ ਆਰਡਰ ਰੱਦ ਹੋ ਰਹੇ ਨੇ, ਅਰੋੜਾ ਹੋਣਾ ਦਾ ਬਿਆਨ। ਹਾਂਜੀ, ਇਹ ਜਿਹੜੇ ਮੰਤਰੀ ਉਦਯੋਗ ਮੰਤਰੀ ਆ ਸੁੰਦਰ ਸ਼ਰਮਾ ਅਰੋੜਾ, ਉਹਨਾਂ ਦਾ ਕਹਿਣਾ ਹੈ ਕਿ ਕਾਰੋਬਾਰੀਆਂ ਦੇ ਆਰਡਰ ਰੱਦ ਹੋ ਰਹੇ ਆ। ਉਹ ਬਿਲਕੁਲ ਹੁਣ ਸਹੀ ਗੱਲ ਆ, ਇੱਕ ਦੀ ਗਰਾਰੀ ਆਰਡਰ ਤੇ ਆ, ਮਤਲਬ ਕਿ ਜਿਹੜਾ ਵਪਾਰੀ ਆ ਉਹ ਵਿਚਾਰਾ ਆਰਡਰ ਤੇ ਨਿਰਭਰ ਆ। ਪਰ ਕੀ ਕਰੀਏ, ਹੁਣ ਜਿਹੜਾ ਕਿਸਾਨ ਹੈ ਉਹ ਗਾਡਰ ਤੇ ਬੈਠਾ, ਰੇਲਵੇ ਟਰੈਕ ਤੇ ਬੈਠਾ। ਜਦੋਂ ਉਹ ਗਾਡਰ ਤੇ ਬੈਠਾ ਤੇ ਆਰਡਰ ਕਿੱਥੋਂ ਆ ਜਾਣਗੇ? ਇਹ ਵੀ ਹੁਣ ਸੋਚਣ ਵਾਲੀ ਗੱਲ ਹੈ ਨਾ, ਕਿਉਂਕਿ ਵੇਖੋ ਉਦਯੋਗਪਤੀਆਂ ਦੀਆਂ ਅੱਡ ਮਜਬੂਰੀਆਂ ਹੁੰਦੀਆਂ ਨੇ। ਰॉ ਮਟੀਰੀਅਲ ਜਾਂ ਜਿਹੜਾ ਕੱਚਾ ਮਾਲ ਹੈ ਉਹ ਮਾਲ ਗੱਡੀਆਂ ਰਾਹੀਂ ਆਉਣਾ ਹੈ, ਇੱਧਰੋਂ ਜਿਹੜੀ ਬਣਾਈ ਹੁੰਦੀ ਹੈ ਮਸ਼ੀਨਰੀ ਉਹ ਉੱਧਰ ਘੱਲਣੀ ਆ। ਇਹ ਆਵਾਜਾਈ ਜਿਹੜੀ ਆ ਉਹ ਤੁਹਾਨੂੰ ਪਤਾ ਸਾਧਨ ਵਪਾਰ ਦਾ ਬਹੁਤ ਵੱਡਾ, ਔਰ ਮਾਲ ਗੱਡੀਆਂ ਦੀ ਉਹੀ ਕਮਾਈ ਆ ਰੇਲਵੇ ਨੂੰ। ਇਹ ਦਿਲਚਸਪ ਅੰਕੜਾ ਹੈ। ਤੇ ਜੋ ਤੁਸੀਂ ਦੇਖਦੇ ਹੋ ਨਾ ਮੁਸਾਫਰ ਟ੍ਰੇਨਾਂ, ਇਹ ਤੇ ਕੋਈ ਬਹੁਤਾ ਨਹੀਂ ਕਮਾਉਂਦੀਆਂ, ਇਹ ਤੇ ਖੂਹ ਦੀ ਮਿੱਟੀ ਖੂਹ 'ਚ ਲੱਗਣ ਵਾਲੀ ਗੱਲ ਆ। ਅਸਲ ਦੇ ਵਿੱਚ ਕਮਾਈ ਕਰਦੀਆਂ ਇੰਡੀਅਨ ਰੇਲਵੇ ਵਾਸਤੇ ਮਾਲ ਗੱਡੀਆਂ, ਇਹ ਮਾਲ ਬਣਾਉਂਦੀਆਂ, ਜਿਵੇਂ ਆਪਾਂ ਨਹੀਂ ਕਹਿੰਦੇ ਮਾਲ ਪਾਣੀ। ਇਹ ਮਾਲ ਪਾਣੀ ਜਿਹੜਾ ਹੈ ਰੇਲਵੇ ਦਾ ਉਹ ਮਾਲ ਗੱਡੀਆਂ ਤੋਂ ਬਣਦਾ। ਉਹਦਾ ਕਾਰਨ ਇਹੀ ਹੈ ਕਿ ਇੰਡੀਆ ਬਹੁਤ ਵੱਡਾ ਦੇਸ਼ ਦੇ ਇੱਕ ਹਿੱਸੇ 'ਚੋਂ ਦੂਸਰੇ ਹਿੱਸੇ 'ਚ ਭਾਰੀ ਮਸ਼ੀਨਰੀ ਘੱਲਣੀ ਹੈ ਜਾਂ ਕੱਚਾ ਮਾਲ ਮੰਗਾਉਣਾ ਹੈ, ਤਾਂ ਰੇਲਵੇ ਹਾਲੇ ਵੀ ਬਹੁਤ ਵੱਡਾ ਟਰਾਂਸਪੋਰਟੇਸ਼ਨ ਦਾ। ਖੈਰ, ਹੁਣ ਉਦਯੋਗਪਤੀਆਂ ਦੀਆਂ ਮਜਬੂਰੀਆਂ ਤੇ ਇੱਥੋਂ ਤੱਕ ਨੇ ਕਿ ਕੱਲ ਵਪਾਰੀਆਂ ਦਾ ਇੱਕ ਮੰਚ ਜਿਹੜਾ ਉਹ ਸਾਹਮਣੇ ਆਇਆ, ਪੱਤਰਕਾਰਾਂ ਦੇ ਮੁਖਾਤਬ ਹੋਇਆ। ਉਹਨਾਂ ਨੇ ਇੱਕ ਦਾਅਵਾ ਕੀਤਾ ਕਿ 1500 ਕਰੋੜ ਦਾ ਹੁਣ ਤੱਕ ਸਾਨੂੰ ਚੂਨਾ ਲੱਗ ਚੁੱਕਾ ਹੈ ਇਹ ਰੇਲ ਗੱਡੀਆਂ ਖੱਲਣ ਕਰਕੇ। ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਗੱਲ ਆ। ਆਰਡਰ ਰੱਦ ਹੋ ਰਹੇ ਆ ਤਾਂ ਇਹਦਾ ਮਤਲਬ ਹੈ ਕਿ ਉਹ ਹਾਲੇ ਘਾਟਾ ਪੈਣਾ ਜਿਹੜਾ ਜਾਰੀ ਆ। ਪਰ ਮੈਂ ਇੱਕ ਚੀਜ਼ ਹੋਰ ਵੀ ਵੇਖਦਾ, ਜੇ ਆਪਾਂ ਇਸ ਪਰਪੇਖ ਚੋਂ ਦੇਖੀਏ ਤਾਂ ਇਹ ਹੌਲੀ ਹੌਲੀ ਇਸ ਤਰ੍ਹਾਂ ਲੱਗਦਾ ਹੈ ਕਿ ਇਹਦੀ ਸਕੰਜਾ ਕੱਸਣ ਦਾ ਇੱਕ ਬਹਾਨਾ ਹੈ। ਕਿਉਂਕਿ ਜਿੱਦਾਂ ਵੱਡੀ ਇੰਡਸਟਰੀ ਹੈ, ਜਲੰਧਰ ਦੀ ਇੰਡਸਟਰੀ ਹੈ, ਤੁਸੀਂ ਵਾਕਫ ਜਲੰਧਰ ਦੀ ਇੰਡਸਟਰੀ ਤੋਂ, ਜਾਂ ਤੁਸੀਂ ਲੁਧਿਆਣੇ ਦੀ ਇੰਡਸਟਰੀ ਤੋਂ ਵਾਕਫ ਹੋਵੋਗੇ, ਤਾਂ ਜ਼ਿਆਦਾਤਰ ਉਦਮੀ ਜਾਂ ਉਦਯੋਗਪਤੀ ਉਹਦੇ ਵਿੱਚ ਹਿੰਦੂ ਵੀ ਹੈ, ਹਿੰਦੂ ਭਾਈਚਾਰੇ ਦੇ ਵੀ ਹਨ। ਤਾਂ ਬਈ ਕੱਲ ਨੂੰ ਇਹ ਇੱਕ ਆਰਥਿਕ ਲੀਕ ਖੜੀ ਕਰ ਦਿੱਤੀ ਜਾਵੇ ਭਾਈਚਾਰਕ ਸਾਂਝ ਦੇ ਵਿੱਚ ਕਿ ਤੁਹਾਡੀ ਆਰਥਿਕਤਾ ਨੂੰ ਇਹ ਜੱਟ ਲਾ ਰਹੇ ਆ ਸੱਟ, ਇਹ ਕਿਸਾਨ ਸੱਟ ਪਹੁੰਚਾ ਰਹੇ ਜਾਂ ਸਿੱਖ ਸੱਟ ਪਹੁੰਚਾ ਰਹੇ ਆ, ਕਿਉਂਕਿ ਆਪ ਤੇ ਇਹਨਾਂ ਦੇ ਖੇਤ ਖੁੱਲੇ ਆ, ਉੱਥੇ ਤਾਂ ਕੰਮ ਕਾਰ ਚੱਲੀ ਜਾਂਦੇ ਇਹਨਾਂ ਦੇ, ਆਪ ਤੇ ਸਭ ਕੁਛ ਕਰੀ ਜਾਂਦੇ, ਤੁਹਾਡੇ ਕੰਮ ਕਾਰ ਠੱਪ ਕੀਤੇ। ਕੱਲ ਨੂੰ ਇਹ ਐਸੀਆਂ ਗੱਲਾਂ ਵੀ ਹੋ ਸਕਦੀਆਂ, ਕਿਉਂਕਿ ਵੈਸੇ ਤੇ ਜੇ ਤੁਸੀਂ ਦੇਖੋਗੇ ਭਾਜਪਾ ਦਾ ਪਿਛੋਕੜ ਹੈ ਨਾ ਬਣੀਆਂ ਕੀ ਪਾਰਟੀ, ਇਹਨਾਂ ਨੂੰ ਕਿਹਾ ਵਪਾਰੀਆਂ ਦੀ ਪਾਰਟੀ ਜਾਂਦਾ ਸੀ, ਹੁਣ ਥੋੜਾ ਜਿਹਾ ਇਹਨਾਂ ਨੇ ਆਪਣਾ ਪੈਟਰਨ ਚੇਂਜ ਕਰ ਲਿਆ। ਤਾਂ ਇਹ ਸੰਭਾਵਨਾ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਦਯੋਗਪਤੀ, ਮੈਂ ਸਾਰੇ ਨਹੀਂ ਕਹਿੰਦਾ ਕਿ ਜਿਹੜੇ ਇਹਨਾਂ ਦੇ ਪੱਖ ਦੇ ਉਦਯੋਗਪਤੀ ਆ ਉਹਨਾਂ ਨੂੰ ਵਰਤਿਆ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਕਿਉਂਕਿ ਦੇਖੋ ਤੁਸੀਂ ਜੇ ਆਪਾਂ ਗੱਲਾਂ ਹੋਰ ਥੋੜੀਆਂ ਜਿਹੀਆਂ ਅੱਗੇ ਖੋਲ ਕੇ ਵੇਖ ਕੇ ਚੱਲੀਏ ਤੇ ਅੱਜ ਇਹਨਾਂ ਦੀਆਂ ਬੀਬੀਆਂ ਵੀ ਮੈਦਾਨ ਚ ਉਤਰੀਆਂ ਨੇ, ਔਰਤਾਂ ਵੀ ਮੈਦਾਨ ਚ ਉਤਰੀਆਂ ਨੇ। ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਵਾਸਤੇ ਪਹਿਲਾਂ ਦਲਿਤ ਇਨਸਾਫ ਯਾਤਰਾ, ਉਹਦੇ ਵਿੱਚ ਦਲਿਤ ਹੀ ਉਲਟ ਹੋ ਗਏ ਤੇ ਸਰਕਾਰ ਨੇ ਵੀ ਬਹੁਤਾ ਸਾਥ ਨਹੀਂ ਦਿੱਤਾ। ਹੁਣ ਉਸ ਤੋਂ ਬਾਅਦ ਫਿਰ ਇਹ ਆ ਗਏ ਇਸ ਪਾਸੇ ਕਿ ਜਿਹੜੇ ਵਪਾਰੀ ਹੈ ਉਹਨਾਂ ਨੂੰ ਤੰਗ ਕੀਤਾ ਜਾਵੇ। ਮੈਂ ਵਪਾਰੀਆਂ 'ਚ ਨੁਕਸ ਨਹੀਂ ਕੱਢ ਰਿਹਾ, ਪਰ ਗੱਲ ਇਹ ਆ ਕਿ ਜਦ ਇੱਕ ਵਰਗ ਔਖਾ ਹੋ ਜਾਏਗਾ ਦੂਸਰੇ ਵਰਗ ਦੇ ਸੰਘਰਸ਼ ਤੋਂ, ਤਾਂ ਉਦੋਂ ਫਿਰਕੂ ਪਾਣ ਆਪਣੇ ਬੰਦਿਆਂ ਰਾਹੀਂ ਲਾਈ ਜਾ ਸਕਦੀ ਆ। ਤਾਂ ਮੇਰਾ ਸਿੱਧੇ ਤੌਰ ਤੇ ਜੇ ਕਹੀਏ ਤਾਂ ਕਹਿਣਾ, ਮੈਂ ਇੱਧਰ ਉੱਧਰ ਦੀ ਗੱਲ ਨਹੀਂ ਕਰੂੰਗਾ ਬੁਲਾ ਕੇ, ਕਿ ਜੋ ਇੱਕ ਸਾਡੀ ਭਾਈਚਾਰਕ ਸਾਂਝ ਆ ਤੇ ਸੰਘਰਸ਼ ਦੇ ਵਿੱਚ ਇੱਕ ਦੂਜੇ ਦਾ ਸਾਥ ਵੀ ਦਿੰਦੇ ਨੇ ਲੋਕ, ਕੱਲ ਨੂੰ ਦੀ ਜਿਹੜੀ ਸਟਰੈਂਥ ਆ ਤੋੜਨ ਦਾ ਯਤਨ ਕੀਤਾ ਜਾ ਸਕਦਾ। ਇਹ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਰਾਹਤ ਮਿਲਦੀ ਹੈ ਜਾਂ ਨਹੀਂ, ਪਰ ਮੈਂ ਸਮਝਦਾ ਕਿ ਉਧਰਲੇ ਪਾਸੇ ਵੀ ਸੋਚਣਾ ਪਊਗਾ। ਹੁਣ ਗੱਲ ਇਹ ਹੈ ਕਿ ਕਿਸਾਨ ਯੂਨੀਅਨਾਂ ਤੇ ਆਖੀ ਜਾਂਦੀ ਹੈ ਕਿ ਅਸੀਂ ਤੇ ਟਰੈਕ ਤੇ ਆਈ ਨਹੀਂ ਹੈ, ਔਰ ਅੱਜ ਤੱਕ ਅਸੀਂ ਟਰੈਕ ਤੇ ਕੋਈ ਨੁਕਸਾਨ ਨਹੀਂ ਕੀਤਾ। ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਭਾਈ ਤੁਸੀਂ ਚਲਾਓ, ਮਾਲ ਗੱਡੀਆਂ ਚਲਾਓ, ਮੁਸਾਫਰ ਟ੍ਰੇਨਾਂ ਹਾਲ ਦੀ ਘੜੀ ਅਸੀਂ ਨਹੀਂ ਚੱਲਣ ਦੇਵਾਂਗੇ। ਤਾਂ ਕਿਸਾਨ ਜਥੇਬੰਦੀਆਂ ਤਾਂ ਪਾਸੇ ਨੇ ਸਰਕਾਰੀ ਖੇਡ ਦੇ ਵਿੱਚੋਂ। ਹੁਣ ਰਹਿ ਗਈ ਸੂਬਾ ਸਰਕਾਰ ਤੇ ਕੇਂਦਰ ਸਰਕਾਰ, ਇਹ ਆਪਸ ਦੇ ਵਿੱਚ ਕੋਈ ਹੱਲ ਕੱਢਣ ਤਾਂ ਕਿ ਜਿਹੜੇ ਉਦਯੋਗਪਤੀ ਆ ਜਾਂ ਜਿਹੜੀਆਂ ਜ਼ਰੂਰੀ ਸਾਡੇ ਇੱਥੇ ਵਸਤੂਆਂ ਪਹੁੰਚਣੀਆਂ ਜਾਂ ਕੋਈ ਕੈਮੀਕਲ ਆਉਣੇ ਆ, ਉਹਨਾਂ ਦੀ ਕਿੱਲਤ ਨਾ ਪੈਦਾ ਹੋਵੇ। ਠੀਕ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਤੇ ਵਧੀ ਆ ਸਖਤੀ, ਰੇਲਵੇ ਟਰੈਕ ਤੇ ਬੈਠੇ ਕਿਸਾਨਾਂ ਦੇ ਉੱਤੇ ਪਹਿਲੀ FIR ਦਰਜ।
ਹਾਂਜੀ, ਇਹ ਹੁਣੇ ਦੀ ਖਬਰ ਹੈ ਮੇਰੇ ਖਿਆਲ ਦੇ ਨਾਲ। ਮੈਂ ਡਿਟੇਲ ਤੇ ਨਹੀਂ ਪੜ੍ਹ ਸਕਿਆ। ਡੇਲੀ ਪੋਸਟ ਤੇ ਇਹ ਇਹਨਾਂ ਨੇ ਪਾਈ ਆ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਦੋ ਥਾਵਾਂ ਤੇ ਬੈਠੇ ਸਨ ਕਿਸਾਨ, ਇੱਕ ਤੇ ਬਣਾਵਾਲੀ ਥਰਮਲ ਔਰ ਦੂਸਰਾ ਰਾਜਪੁਰਾ ਥਰਮਲ, ਦੋਨੇ ਹੀ ਨਿੱਜੀ ਥਰਮਲ ਆ। ਤੇ ਇਹ ਦੋਨੇ ਜਿਹੜੇ ਥਰਮਲ ਸੀ, ਇਹਨਾਂ ਦੇ ਅੱਗੇ ਬੈਠਣ ਵਾਲੇ ਹੈਗੇ ਸੀ ਉਗਰਾਹਾਂ ਗਰੁੱਪ ਵਾਲੇ, ਜਿਹੜੇ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਅਸੀਂ ਨਿੱਜੀ ਥਰਮਲ ਜਿਹੜੇ ਉਹ ਨਹੀਂ ਚੱਲਣ ਦੇਣੇ, ਯਾਨੀ ਜਿਹੜੇ ਜਨਤਕ ਸੈਕਟਰ ਦੇ ਆ। ਜਨਤਕ ਸੈਕਟਰ ਤੋਂ ਭਾਵ ਕੀ ਹੈ ਕਿ ਜਿਹੜੇ ਸਰਕਾਰੀ ਆ ਜਾਂ ਜਨਤਾ ਦੇ ਆ, ਉਹ ਚੱਲਣ ਦੇਵਾਂਗੇ, ਅਸੀਂ ਦੂਸਰੇ ਨਹੀਂ ਚੱਲਣ ਦੇਣੇ। ਇੱਥੇ ਤੇ ਇਹ ਸਵਾਲ ਖੜਾ ਹੋਏਗਾ ਨਾ, ਇਹ ਲੱਗਣ ਹੀ ਕਰ ਤੋਂ ਦਿੱਤੇ ਸਰ, ਤੁਸੀਂ ਉਹਦੇ ਰੋਕ ਲੈਂਦੇ। ਤੁਹਾਨੂੰ ਵੀ ਤਾਂ ਪਤਾ ਹੀ ਹੈ, ਆ ਜਿਹੜਾ ਅਡਾਨੀ ਹੈ ਜਿਹਨੂੰ ਇਹ ਪਿੱਟਦੇ ਫਿਰਦੇ ਆ, ਅਡਾਨੀ ਨੇ ਆ ਕੇ ਜਦੋਂ ਇੱਥੇ ਆਪਣਾ ਅੜੰਗਾ ਸ਼ੁਰੂ ਕੀਤਾ ਸੀਗਾ, ਉਹ ਤਾਂ 2005 ਤੋਂ ਹੀ ਕੰਮ ਸ਼ੁਰੂ ਹੋਇਆ ਗਿਆ ਜੀ। ਆ ਬਠਿੰਡਾ ਜਦੋਂ ਲੰਘੋਗੇ, ਬਠਿੰਡੇ ਦਾ ਥਰਮਲ ਲੰਘਦੇ ਸਾਰ ਖੱਬੇ ਪਾਸੇ ਕੀ ਆ, 165 ਕਿੱਲਿਆਂ 'ਚ ਕੀ ਆ ਇਹਨਾਂ ਨੂੰ ਪੁੱਛੇ। ਉਹ ਜਿਹੜਾ ਸਾਰਾ ਸੋਲਰ ਪ੍ਰੋਜੈਕਟ ਹੈ ਅਡਾਨੀ ਦਾ। ਪਰ ਗੱਲ ਇਹ ਆ ਕਿ ਦੇਖੋ, ਚਲੋ ਕਿਸੇ ਦੀ ਪ੍ਰਦਰਸ਼ਨ ਕਰਨਾ, ਮੈਂ ਨਹੀਂ ਕਹੂੰਗਾ ਕਿ ਉਹਦਾ ਹੱਕ ਜਿਹੜਾ ਡੈਮੋਕ੍ਰੇਟਿਕ ਹੱਕ ਉਹਦਾ ਖੋਹ ਲਿਆ ਜਾਵੇ। ਜਦ ਕਿਸਾਨ ਜਥੇਬੰਦੀਆਂ ਸਹਿਮਤ ਹੋਈਆਂ ਸੀ, ਮੈਂ ਇਸੇ ਗੱਲ ਤੇ ਇਤਰਾਜ਼ ਪ੍ਰਗਟਾਇਆ ਸੀ ਉਸੇ ਦਿਨ ਵੀ ਕਿ ਉਗਰਾਹਾਂ ਗਰੁੱਪ ਨੂੰ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ ਦੇਣਾ ਚਾਹੀਦਾ। ਔਰ ਉੱਥੋਂ ਹੀ ਬਹਾਨਾ ਬਣਿਆ, ਕੇਂਦਰ ਸਰਕਾਰ ਨੇ ਉੱਥੋਂ ਹੀ ਬਹਾਨਾ ਬਣਾਇਆ, ਇਹਨਾਂ ਦਾ ਹਥਿਆਰ ਇਹਨਾਂ ਤੇ ਵਰਤ ਦਿੱਤਾ। ਤੇ ਉਸ ਤੋਂ ਬਾਅਦ ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਆ ਸਵਾਲ ਦੇ ਰੂਪ ਕਿ ਨਿੱਜੀ ਥਰਮਲਾਂ ਦੇ ਨਾਲ ਐਗਰੀਮੈਂਟ ਤਾਂ ਤੁਸੀਂ ਕਰ ਬੈਠੇ ਹੋ ਕਿ ਫਿਕਸ ਚਾਰਜ ਅਸੀਂ ਦੇਵਾਂਗੇ ਤੁਹਾਨੂੰ, ਤੇ ਉਹਨਾਂ ਨੇ ਫਿਕਸ ਚਾਰਜਿਸ ਤਾਂ ਲਈ ਜਾਣੇ ਆ, ਬੰਦ ਕਰੋ ਜਾਂ ਉਹਨਾਂ ਦੇ ਵੱਲੋਂ ਤਾਂ ਉੱਥੇ ਬਲਡੋਜ਼ਰ ਚਲਾ ਦਿਓ, ਢਾਹ ਦਿਓ। ਜਦੋਂ ਤੁਸੀਂ ਐਗਰੀਮੈਂਟ ਦੇ ਵਿੱਚ ਹੋ, ਉਹ ਤੇ ਬੀਮਾ ਵੀ ਲੈ ਲੈਣਗੇ, ਸਾਰਾ ਕੁਝ ਲੈ ਲੈਣਗੇ ਤੁਹਾਡੇ ਤੋਂ, ਔਰ ਫਿਕਸ ਚਾਰਜਿਸ ਦੇ ਰੂਪ ਦੇ ਵਿੱਚ ਉਹਨਾਂ ਨੇ ਰਕਮਾਂ ਵੀ ਲੈਣੀਆਂ। ਹੁਣ ਪਤਾ ਨਹੀਂ ਕਿਉਂ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨਹੀਂ ਸੋਚ ਰਹੇ ਇਸ ਬਾਬਤ, ਔਰ ਕੱਲ੍ਹ ਤੇ ਡਕੌਂਦਾ ਵਾਲੇ ਤੇ ਇਹ ਜਿਹੜੇ ਹੈਗੇ ਉਗਰਾਹਾਂ ਵਾਲੇ ਆਮੋ ਸਾਹਮਣੇ ਵੀ ਆ ਗਏ ਸੀ। ਡਕੌਂਦਾ ਵਾਲਿਆਂ ਨੇ ਆਖਿਆ ਕਿ ਦੇਖੋ ਜੀ, ਸਾਰਾ ਕੁਝ ਇਹਨਾਂ ਦੇ ਪੈਰੋਂ ਹੋਇਆ, ਇਹ ਸਾਡੇ ਤੋਂ ਵੱਖ ਜਾ ਕੇ ਇਹਨਾਂ ਨੇ ਐਕਸ਼ਨ ਕੀਤਾ, ਔਰ ਜਿਹੜੀ ਭਾਰਤ ਸਰਕਾਰ ਆ ਉਹ ਇਸੇ ਚੀਜ਼ ਦਾ ਹੀ ਫਾਇਦਾ ਚੁੱਕ ਗਈ ਹੈ। ਤੇ ਇਹ ਕਹਿੰਦੇ ਲਓ ਜੀ ਦੇਖੋ, ਸਾਡੀ ਇੰਨੀ ਦਹਿਸ਼ਤ ਹੈ, ਜੇ ਸਾਡੀ ਇੰਨੀ ਦਹਿਸ਼ਤ ਆ, ਸਰਕਾਰ ਪਾਸੋਂ ਡਰਦੀ ਆ ਜੋ ਫੈਸਲਾ ਬਦਲ ਲਵੇ। ਦੇਖੋ, ਇਸ ਤਰ੍ਹਾਂ ਦੇ ਤਰਕ ਦਿੱਤੇ ਜਾ ਰਹੇ ਆ, ਤਰਕ ਹੋ ਰਹੇ ਆ। ਤੇ ਦੂਜੇ ਪਾਸੇ ਜੇ ਦੇਖੋਗੇ ਤਾਂ ਰਾਜਪੁਰੇ ਦੇ ਅੱਗੇ ਵੀ ਇਹਨਾਂ ਦੇ ਬੰਦੇ ਬੈਠੇ ਸਨ। ਤਾਂ ਮੈਨੂੰ ਲੱਗਦਾ ਕਿ ਜੋ ਪਰਚਾ, ਕਿਉਂਕਿ ਬਣਾਵਾਲੀ ਥਰਮਲ ਤੇ ਬੰਦ ਹੋ ਗਿਆ, ਥਰਮਲ ਤੇ ਤਕਰੀਬਨ ਬੰਦ ਨੇ, ਥਰਮਲ ਤਕਰੀਬਨ ਬੰਦ ਹੀ ਆ ਸਮਝੋ। ਤਾਂ ਜਿਹੜਾ ਉੱਥੇ ਰਾਜਪੁਰੇ ਬੈਠੇ ਸੀਗੇ ਇਹਨਾਂ ਦੇ ਗਰੁੱਪ ਵਾਲੇ, ਮੇਰੇ ਖਿਆਲ ਦੇ ਨਾਲ ਪਰਚਾ ਉਹਨਾਂ ਤੇ ਹੋਇਆ ਵਾ, ਇਹ 100 ਦੇ ਕਰੀਬ ਬੰਦੇ ਤੇ ਹੋਇਆ। ਹੁਣ ਕਿਹੜੇ ਕਿਹੜੇ ਆਗੂ ਤੇ ਨਾਮਜ਼ਦ ਕੀਤੇ ਗਏ ਨੇ ਉਹਨਾਂ ਦਾ ਪਤਾ ਨਹੀਂ। ਨਵਾਬ ਪਿੰਡ ਹੈ ਸ਼ਾਇਦ ਜਿੱਥੇ ਬੈਠੇ ਨੇ, ਮੈਂ ਇੱਕ ਦਿਨ ਪੜ੍ਹਿਆ ਸੀਗਾ ਕਿਤੇ। ਤਾਂ ਉਸ ਪਿੰਡ ਦੇ ਵਿੱਚ ਜਿਹੜੇ ਕਿਸਾਨ ਕਾਰਕੁਨ ਬੈਠੇ ਆ, ਉਹਨਾਂ ਨੂੰ ਹੁਣ ਤੱਕ ਨਾਮਜ਼ਦ ਕਰ ਲਿਆ। ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਆ ਮੇਰੇ ਖਿਆਲ ਦੇ ਨਾਲ। ਉਹ ਮੈਸੇਜ ਦੇਣਾ ਚਾਹੁੰਦੀ ਹੈ, ਗ੍ਰਿਫਤਾਰੀਆਂ ਭਾਵੇਂ ਵੀ ਨਾ ਹੋਣ, ਹਾਲਾਂਕਿ ਜਦੋਂ ਪਰਚਾ ਦਰਜ ਹੋ ਜਾਂਦਾ ਤੁਹਾਨੂੰ ਪਤਾ ਗ੍ਰਿਫਤਾਰੀ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ, ਪਰ ਉਹ ਗ੍ਰਿਫਤਾਰੀ ਪੰਜਾਬ ਸਰਕਾਰ ਨਹੀਂ ਕਰੇਗੀ। ਹਾਂ, ਗੱਲਬਾਤ ਦਾ ਰਸਤਾ ਕੱਢ ਲਏਗੀ ਕਿ ਤੁਸੀਂ ਭਾਈ ਇੱਥੋਂ ਇੱਕ ਵਾਰੀ ਹੁਣ ਲਾਂਭੇ ਹੋਵੋ, ਨਹੀਂ ਤਾਂ ਤੁਹਾਨੂੰ ਗ੍ਰਿਫਤਾਰ ਕਰਨਾ ਪਊਗਾ ਕਿਉਂਕਿ ਤੁਹਾਡੇ ਤੇ ਪਰਚਾ ਦਰਜ ਹੋ ਚੁੱਕਾ ਹੈ, ਜਾਂ ਜ਼ਮਾਨਤ ਕਰਾਓ। ਤਾਂ ਹੋ ਸਕਦਾ ਕੋਈ ਗੱਲਬਾਤ ਕਰਕੇ ਤੇ ਉਹਨਾਂ ਨੂੰ ਇੱਕ ਵਾਰੀ ਪਾਸੇ ਕਰ ਦੇਣ ਤੇ ਉਸ ਤੋਂ ਬਾਅਦ ਇਹਨਾਂ ਨੂੰ ਵਿਖਾ ਦੇਣ, ਕਿਉਂਕਿ ਉਹਨਾਂ ਨੇ 4 ਦਿਨ ਮੁਲਤਵੀ ਕੀਤੀਆਂ ਸੀ। ਉਹਨੂੰ ਤੱਕ ਉਹਨਾਂ ਨੇ ਆਖਿਆ ਸੀ ਟ੍ਰੇਨਾਂ ਮੁਲਤਵੀ ਕੀਤੀਆਂ। ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਪਰਚਾ ਵਾ, ਇਹ ਪੰਜਾਬ ਸਰਕਾਰ ਹੁਣ ਵਰਤੇਗੀ ਕਿ ਦੇਖੋ 29 ਤਰੀਕ ਨੂੰ ਜਦ ਇਹਨਾਂ ਨੇ ਆਪਣੇ ਫੈਸਲੇ ਨੂੰ ਰਿਵਿਊ ਕਰਨਾ ਸੈਂਟਰ ਵਾਲਿਆਂ ਨੇ, ਉਹਨਾਂ ਨੂੰ ਤਰਕ ਦਿੱਤਾ ਜਾਊਗਾ ਕਿ ਅਸੀਂ ਕਿਸਾਨਾਂ ਤੇ ਕਾਰਵਾਈ ਕੀਤੀ ਹੈ, ਇੱਕ ਥਾਂ ਤੇ ਹੋ ਬੈਠੇ ਸਨ, ਮਤਲਬ ਕਿ ਬਣਾ ਵਾਲੀ ਤਾਂ ਤਕਰੀਬਨ ਛੱਡ ਹੀ ਦਿਓ, ਉਹ ਤਾਂ ਪੰਜਾਬ ਦੇ ਦੂਸਰੇ ਕੋਨੇ 'ਚ ਆ ਗਿਆ, ਤੇ ਸਾਡੇ ਆ ਗਿਆ, ਤਾਂ ਉਹਨੂੰ ਛੱਡ ਦਿਓ। ਮੇਨ ਰਾਜਪੁਰੇ ਦੀ ਗੱਲ ਹੈ ਤਾਂ ਉੱਥੇ ਕਹਿਣਗੇ ਕਿ ਅਸੀਂ ਕਿਸਾਨਾਂ ਤੇ ਕਾਰਵਾਈ ਕਰ ਦਿੱਤੀ ਹੈ, ਤੇ ਕਿਸਾਨਾਂ ਨੂੰ ਕਹਿਣਗੇ ਕਿ ਭਾਈ ਤੁਸੀਂ ਸਾਡੇ ਆਖੇ ਇੱਕ ਵਾਰੀ 2-4 ਦਿਨ ਧਰਨਾ ਪਾਸੇ ਕਰ ਲਓ। ਵੈਸੇ ਵੀ ਹੁਣ ਠੰਡ ਵੱਧ ਰਹੀ ਹੈ, ਇਹ ਗੱਲ ਸਮਝਣੀ ਬਹੁਤ ਸੌਖੀ ਹੈ ਕਿ ਰੇਲਵੇ ਟਰੈਕ ਤੇ ਬੈਠਣਾ ਖਾਸ ਤੌਰ ਤੇ ਬੀਬੀਆਂ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ ਬਹੁਤ ਮੁਹਾਲ ਹੋ ਜਾਏਗਾ ਆਉਣ ਵਾਲੇ ਦਿਨਾਂ 'ਚ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਦੇ ਉੱਤੇ ਹਮਲਾ, ਕਿਹਾ ਪਹਿਲੀ ਵਾਰ ਕਿਸੇ ਨੇ ਦੁਸ਼ਹਿਰੇ ਮੌਕੇ ਰਾਵਣ ਦੀ ਥਾਂ ਤੇ ਮੋਦੀ ਦੇ ਪੁਤਲੇ ਸਾੜੇ। ਬਖਸ਼ ਦਿਓ ਇਹਨਾਂ ਨੂੰ, ਕਹੋ ਬਖਸ਼ ਦਿਓ ਸਾਡੇ ਪੰਜਾਬ ਨੂੰ। ਅੱਗੇ ਖਬਰ ਆਉਂਦਾ ਹੀ ਆ, ਕਹਿੰਦੇ ਕਿ ਬਿਹਾਰ ਦੇ ਵਿੱਚ ਖਾਲਿਸਤਾਨੀ ਜਾ ਕੇ ਹਮਲਾ ਕਰ ਸਕਦੇ ਆ। ਮੈਂ ਕਿਹਾ ਵੀ ਉਹ ਖਾਲਿਸਤਾਨੀ ਜਿਹੜੇ ਆ ਉੱਥੇ ਰਾਕਟ ਲਾਂਚਰ ਵੀ ਬੈਠੇ ਇੱਥੇ ਇੰਡੀਆ 'ਚ ਆ ਕੇ, ਦੱਸੋ ਕਮਾਲ ਦੀ ਗੱਲ ਆ।
ਕਿ ਕੋਈ ਇੱਕ ਦਾ ਨਾਰਾ ਇੱਥੇ ਕਿਤੇ ਵੱਜਿਆ ਸ਼ੰਭੂ ਬੈਰੀਅਰ ਤੇ ਉਹਦਾ ਇੱਥੇ ਸਾਡੇ ਸੋਸ਼ਲ ਮੀਡੀਆ ਦੇ ਬੰਦੇ ਵੀ ਚੱਕ ਲੈਂਦੇ ਆ ਮਸਲਾ ਚੱਕ ਕੇ, ਤੇ ਉਸ ਤੋਂ ਬਾਅਦ ਹੁਣ ਖਬਰਾਂ ਇਸ ਤਰ੍ਹਾਂ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਖਾਲਿਸਤਾਨੀ ਨਰਿੰਦਰ ਮੋਦੀ ਤੇ ਹਮਲਾ ਕਰ ਸਕਦੇ, ਤਾਂ ਉਹ ਵੀ ਤੇ ਇੱਕ ਤਰ੍ਹਾਂ ਦਾ ਇਸੇ ਤਰ੍ਹਾਂ ਦਾ ਹੀ ਨੈਰੇਟਿਵ ਨਜ਼ਰ ਆਉਂਦਾ ਹੈ ਨਾ ਕਿ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਕੰਮ ਕਰ ਚੱਲਦਾ ਪਿਆ ਉਹਨੂੰ ਲੀਡ ਹੀ ਖਾਲਿਸਤਾਨੀ ਕਰ ਰਹੇ ਨੇ, ਕਿਉਂਕਿ ਇਹ ਤੇ ਮੂੰਹ ਕਹਿ ਰਹੇ ਆ ਕਿ ਅਰਬਨ ਨਕਸਲਾਈਟ ਜਿਹੜੇ ਉਹ ਪੰਜਾਬ ਨੂੰ ਅੱਗ ਲਾ ਰਹੇ ਆ, ਵਿੱਚੇ ਜਿਹੜੇ ਗੱਠਜੋੜੀ ਬਣਾ ਦੇਣਗੇ ਕਿ ਅਰਬਨ ਨਕਸਲਾਈਟ ਤੇ ਖਾਲਿਸਤਾਨੀ ਜਿਹੜੇ ਆ ਉਹੀ ਇਹ ਮੂਵਮੈਂਟ ਨੂੰ ਹਵਾ ਦੇ ਰਹੇ ਆ, ਤੇ ਜਿਵੇਂ ਮੂੰਹ ਕਹਿ ਰਹੇ ਅਰਬਨ ਨਕਸਲਾਈਟ ਦਾ, ਇਹ ਇਸ ਚੀਜ਼ ਨੂੰ ਸਮਝ ਕੇ ਵੇਖੋ ਨਾ। ਤੇ ਹੁਣ ਰਾਹੁਲ ਗਾਂਧੀ ਦੇ ਬਿਆਨ ਤੇ ਅਸੀਂ ਖੁਸ਼ ਹੋਈ ਜਾਈਏ, ਉਹ ਤੇ ਆਪਣਾ ਮਤਲਬ ਕੱਢ ਰਹੇ ਨੇ ਤੇ ਰਾਜਨੀਤੀ ਕਰ ਰਹੇ ਨੇ, ਰਾਜਨੀਤੀ ਕਰ ਰਹੇ ਨੇ ਕਿ ਦੇਖੋ ਜੀ ਰਾਵਣ ਦੀ ਥਾਂ ਤੇ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਦੇ ਪੁਤਲੇ ਸੜੇ ਆ, ਤੇ ਪੁਤਲਿਆਂ ਤੋਂ ਤੇ ਆਪ ਸੜੇ ਉਹ ਬਲੇ ਪਏ ਆ ਕਿ ਸਾਡੇ ਪੁਤਲੇ ਤੱਕ ਸਾੜੇ ਆ। ਤਾਂ ਤੁਸੀਂ ਆਪਣੀ ਰਾਜਨੀਤੀ ਆਪਣੇ ਕੀ ਰੱਖੋ, ਜੋ ਕਰਨਾ ਉਹ ਕਰੀ ਚੱਲੋ। ਮੈਨੂੰ ਲੱਗਦਾ ਆ ਕਿ ਰਾਹੁਲ ਗਾਂਧੀ ਵੀ ਹੈ ਜਿਹੜਾ ਉਹ ਗੱਲਾਂ ਦਾ ਕੜਾਹ ਬਣਾਉਣ ਜੋਗਾ ਜਾਂ ਹੋਰ ਕੱਖ ਨਹੀਂ ਕਰਨ ਜੋਗਾ, ਜਿਹੜੀ ਗੱਲ ਕਰਨ ਵਾਲੀ ਆ ਉਹ ਕਰੇ, ਜਾ ਕੇ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀ ਇਹਨਾਂ ਦੀ ਹੈਗੀ ਆ ਕਾਡਰ ਜਾਂ ਇਹਨਾਂ ਦੀ ਜਿਹੜੀ ਆਪਣੇ ਵੋਟ ਆ ਉਹਨੂੰ ਇਕੱਠਿਆਂ ਕਰਕੇ ਘੱਟੋ ਘੱਟ ਮੈਦਾਨ 'ਚ ਤੇ ਲਿਆਵੇ ਨਾ। ਇਹ ਤੇ ਕੁਛ ਵੀ ਨਹੀਂ ਕਰ ਰਹੇ। ਇੱਥੇ ਦਾ ਜਿਹੜਾ ਹੈਡ ਆ ਉਹ ਇੱਥੇ ਚੁੱਪ ਕਰਕੇ ਬੈਠਾ, ਹੈਡ ਸੁੱਟ ਕੇ ਉਹ ਉੱਥੇ ਤੇ ਉੱਥੇ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੁਣ ਤੱਕ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਕੋਈ ਵਿਚਾਰ ਨਹੀਂ ਬਣਾਇਆ, ਸਟਾਰ ਪ੍ਰਚਾਰਕ ਕਹਿੰਦੇ ਸੀ ਬਿਹਾਰ ਦੇ ਵਿੱਚ ਉਤਾਰਾਂਗੇ। ਸੋ ਇਹ ਗੱਲਾਂ ਜਿਹੜੀਆਂ ਉਹ ਇਹਨਾਂ ਨੂੰ ਕਹੀ ਜਾਂਦੇ, ਉਹ ਕਹਿੰਦੇ ਕਿ ਸਾਰਾ ਕੁਛ ਹੋਇਆ ਹੀ ਤੁਹਾਡੇ ਪੈਰੋਂ ਰਿਹਾ ਪੰਜਾਬ ਦੇ ਵਿੱਚ, ਤੇ ਇਹਨਾਂ ਨੂੰ ਸੁਰਖੀਆਂ ਮਿਲ ਰਹੀਆਂ ਨੇ ਕਿ ਚਲੋ ਕਿਸਾਨ ਵੋਟ ਬੈਂਕ ਹੈ ਜਿਹੜਾ ਉਹ ਸਾਡੇ ਵਾਲੇ ਪਾਸੇ ਹੋਊਗਾ। ਪਰ ਮੇਰੇ ਖਿਆਲ ਦੇ ਨਾਲ ਨਾ ਇੱਥੇ ਸੋਨੀਆ ਗਾਂਧੀ ਦੀ ਕੋਈ ਸੁਣੂਗਾ, ਨਾ ਰਾਹੁਲ ਗਾਂਧੀ ਦੀ, ਨਾ ਨਰਿੰਦਰ ਮੋਦੀ ਦੀ। ਇੱਥੇ ਸੁਣੀ ਜਾ ਰਹੀ ਹੈ ਆਪਣੇ ਜ਼ਮੀਰ ਦੀ, ਇੱਥੇ ਸੁਣੀ ਜਾ ਰਹੀ ਹੈ ਆਪਣੀ ਜੋ ਰੋਜ਼ੀ ਦਾ ਦਰ ਹੈ ਉਹਦੀ। ਇਸ ਕਰਕੇ ਰਾਜਨੀਤੀ ਜਿਹੜੀ ਆ ਉਹ ਗਲਤ ਟਰੈਕ ਤੇ ਜਾ ਰਹੀ ਹੈ, ਔਰ ਉਹਦੇ ਵਿੱਚ ਦੇਖੋ ਪੰਜਾਬ ਬਦਨਾਮ ਹੋਏਗਾ। ਮੈਂ ਤੁਹਾਨੂੰ ਕਈ ਉਦਾਹਰਨਾਂ ਦਿੱਤੀਆਂ ਸੀ, ਉਦੋਂ 370 ਦੀ ਗੱਲ ਚੱਲਦੀ ਚਲਾਤੀ, ਉਹਦੇ ਵਿੱਚ ਨਾਲ ਇਹਨਾਂ ਨੇ ਇਹ ਫਾਰਮਰ ਬਿੱਲ ਜਿਹੜੇ ਸੀਗੇ, ਫਾਰਮਰ ਬਿੱਲ ਜਿਹਨੂੰ ਇਹ ਕਹਿ ਦਿੰਦੇ ਆ, ਉਹ ਜੋੜ ਦਿੱਤੇ। ਇਸ ਤਰ੍ਹਾਂ ਦੇ ਡਰਾਵੇ ਜਿਹੜੇ ਦਿੱਤੇ ਜਾ ਰਹੇ ਆ ਨਾ, ਕੱਲ੍ਹ ਨੂੰ ਇਹ ਬਰਸਾਤ ਜਿਹੜਾ ਉਹ ਇਸੇ ਪਾਸੇ ਮੋੜਿਆ ਜਾ ਸਕਦਾ ਕਿ ਲਓ ਜੀ ਪੰਜਾਬ ਦੇ ਵਿੱਚ ਤੇ ਖਾਲਿਸਤਾਨੀ ਖੜੇ ਹੋ ਗਏ ਸੀ ਇਸ ਮੂਵਮੈਂਟ ਦੇ ਜ਼ਰੀਏ, ਸੋ ਜ਼ਰੂਰੀ ਹੋ ਗਿਆ ਸੀ ਕਿ ਪੰਜਾਬ ਨੂੰ ਕੁਝ ਸਮੇਂ ਲਈ ਇੰਡੀਆ ਨਾਲੋਂ ਕੱਟ ਦਿਓ, ਮਤਲਬ ਕਿ ਰੱਖੋ ਆਪਣੇ ਨਾਲ ਹੀ, ਪਰ ਉਹਨਾਂ ਦਾ ਸਾਰਾ ਕੁਛ ਇੱਕ ਵਾਰੀ ਕੱਟ ਦਿਓ, ਜਿਵੇਂ ਕਸ਼ਮੀਰ ਦਾ ਕੱਟਿਆ ਤੇ ਫਿਰ ਮੁੜ ਕੇ ਸੌਖੇ ਹੋ ਜਾਓ ਕਿ ਇਹਨੇ ਸਾਨੂੰ ਇੱਥੇ ਪਾਈਆ ਕਹਿੰਦੇ ਸੀ ਨਹੀਂ ਆਉਣਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਵਿੱਚ ਅਜੇ ਬਲੈਕ ਆਊਟ ਤੇ ਬਿਜਲੀ ਕੱਟਾਂ ਦਾ ਕੋਈ ਖਤਰਾ ਨਹੀਂ। ਚੇਅਰਮੈਨ ਨੇ ਦਿੱਤਾ ਹੈ ਬਿਆਨ, ਉੱਦਾਂ ਤਾਂ ਕਿਹਾ ਜਾ ਰਿਹਾ ਸੀ ਵੀ ਕੋਲਾ ਬਹੁਤ ਜਲਦ ਖਤਮ ਹੋਣ ਵਾਲਾ ਹੈ। ਹਾਂਜੀ, PSPCL ਦੇ ਜਿਹੜੇ ਚੇਅਰਮੈਨ ਹੈ ਉਹ ਸਾਹਮਣੇ ਆਏ ਆ। ਵੈਸੇ ਸਾਡੇ ਤੇ ਇੱਧਰ ਬਹੁਤ ਕੱਟ ਲਾਈ ਜਾਂਦੇ ਨੇ, ਪਤਾ ਨਹੀਂ ਬਾਬੇ ਬਾਦਲ ਦੇ ਏਰੀਏ ਕਰਕੇ ਕਹਿੰਦੇ ਹੁਣ ਚਲੋ ਇਸ ਬਹਾਨੇ ਇਹਨਾਂ ਨੂੰ ਸਭ ਕੁਛ ਖਾਈਏ ਮਾੜਾ ਜਿਹਾ ਲੰਬੀ ਆ ਗਿਆ। ਇਹ ਕੁੰਡੀਆਂ ਵੀ ਪੂਰੀਆਂ ਲਾਉਂਦੇ ਰਹੇ ਤੇ ਬੱਤੀਆਂ ਵੀ ਪੂਰੀਆਂ ਜਗਾਉਂਦੇ ਰਹੇ। 4-4 5-5 ਘੰਟਿਆਂ ਦੇ ਕੱਟ ਤੇ ਸ਼ਹਿਰਾਂ 'ਚ ਪਤਾ ਕਰੀਦਾ, ਕਹਿੰਦੇ ਇਸ ਦੀ ਬਿਜਲੀ ਜਿਹੜੀ ਆ ਉਹ ਬੁਲਬੁਲੇ ਛੱਡਦੀ ਫਿਰਦੀ ਆ। ਮੈਂ ਕਿਹਾ ਕਮਾਲ ਦੀ ਗੱਲ ਆ ਸਾਡੇ ਪਿੰਡਾਂ ਵਾਲਿਆਂ ਨੂੰ। ਹੁਣ ਦੇਖੋ ਲੜਾਈ ਕੌਣ ਲੜ ਰਹੇ ਆ, ਪਿੰਡਾਂ ਵਾਲੇ, ਤੇ ਪਿੰਡਾਂ ਵਾਲੇ ਜਿਹੜੇ ਆ ਉਹੀ ਔਖੇ ਕੀਤੇ ਜਾ ਰਹੇ ਆ। ਬੜੀ ਵਜ਼ਾਰਤ ਜੀ ਅਜੀਬੋ ਗਰੀਬ ਹੈ ਨਾ ਕਿ ਚੇਅਰਮੈਨ ਸਾਹਿਬ ਜਿਹੜੇ ਆ ਪਾਵਰਕਾਮ ਦੇ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ, ਉਹ ਕਹਿ ਰਹੇ ਨੇ ਕਿ ਸਭ ਕੁਛ ਠੀਕ ਹੈ, ਤੇ ਦੂਸਰੇ ਪਾਸੇ ਇਹ ਮਸਲਾ ਜਿਹੜਾ ਉਹ ਇਹੋ ਜਿਹਾ ਕਿ ਕੱਟ 4-4 5-5 ਘੰਟੇ ਲੱਗ ਰਹੇ। ਪਤਾ ਨਹੀਂ ਪੰਜਾਬ ਦੇ ਵਿੱਚ ਮੇਰਾ ਪਿੰਡ ਹੀ ਇਸ ਤਰ੍ਹਾਂ ਦਾ ਇਹਨਾਂ ਨੂੰ ਨਜ਼ਰ ਆਇਆ ਕਿ ਇਹਨਾਂ ਦੇ ਪਿੰਡ ਹੀ ਇਸ ਤਰ੍ਹਾਂ ਕੀਤਾ ਜਾਵੇ ਜਾਂ ਹੋਰ ਪਿੰਡਾਂ 'ਚ ਵੀ ਹੋ ਰਿਹਾ। ਪਰ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਦੇਖੋ ਸਾਡੇ ਕੋਲ ਇਸ ਵੇਲੇ ਜਿਹੜੀ ਬਿਜਲੀ ਦੀ ਪ੍ਰਾਪਤੀ ਆ ਉਹਦੇ 'ਚ 1000 ਮੈਗਾਵਾਟ ਜਿਹੜਾ ਸੋਲਰ ਤੋਂ 600 ਮੈਗਾਵਾਟ ਤੇ ਬਾਇਓਮਾਸ ਤੋਂ ਉਹ 100 ਮੈਗਾਵਾਟ ਦੇ ਕਰੀਬ ਬਿਜਲੀ ਮਿਲਦੀ ਹੈ। ਤੇ ਉਂਝ ਪੰਜਾਬ ਵਿੱਚ ਇਸ ਵੇਲੇ ਹਰ ਰੋਜ਼ ਦੀ ਮੰਗ ਜਿਹੜੀ 6000 ਮੈਗਾਵਾਟ ਆ, ਮਤਲਬ ਕਿ ਲਾ ਲਓ ਕਿ 2000 ਮੈਗਾਵਾਟ ਤੇ ਕਹਿੰਦੇ ਵੀ ਸਾਡੇ ਕੋਲ ਹੀ ਆ, ਤੇ ਰਾਤ ਨੂੰ ਇਹ ਘੱਟ ਕੇ ਰਹਿ ਜਾਂਦੀ ਹੈ 4500 ਮੈਗਾਵਾਟ। ਤੇ ਨਾਲ ਦੱਸਿਆ ਕਿ ਪੰਜਾਬ ਅਜੇ ਵੀ 1000 ਮੈਗਾਵਾਟ ਬਿਜਲੀ ਪਾਵਰ ਐਕਸਚੇਂਜ ਤੋਂ ਖਰੀਦ ਰਿਹਾ, ਜਿਹੜੀ ਵਟਾਈ ਜਾਂਦੀ ਹੈ, ਮਤਲਬ ਕਿ ਸਰਦੀਆਂ 'ਚ ਦਿੱਤੀ ਜਾਂਦੀ ਹੈ ਬਿਜਲੀ, ਗਰਮੀਆਂ 'ਚ ਜਿਹੜੀ ਆ ਉਹ ਲਈ ਜਾਂਦੀ ਆ। ਇਸ ਤੋਂ ਇਲਾਵਾ ਕਹਿੰਦੇ ਆ ਕਿ ਥਰਮਲ ਪਲਾਂਟਾਂ ਤੋਂ ਮਹਿਕਮਾ ਆਪਣੀ ਮਰਜ਼ੀ ਮੁਤਾਬਕ ਬਿਜਲੀ ਪੈਦਾ ਕਰ ਸਕਦਾ ਹੈ, ਜਦਕਿ ਪਾਵਰ ਐਕਸਚੇਂਜ ਤੋਂ ਜਿਹੜੀ ਬਿਜਲੀ ਖਰੀਦਣੀ ਹੈ ਉਹ ਮਹਿੰਗੀ ਪੈਂਦੀ ਹੈ ਤੇ ਉਸ ਦਾ ਭੁਗਤਾਨ ਵੀ ਡੇਲੀ ਕਰਨਾ ਪੈਂਦਾ, ਜਿਹੜੀ ਸਾਡੇ ਵਾਸਤੇ ਦਿੱਤਾ। ਔਰ ਦੂਸਰਾ ਹੈ ਕਿ ਪੀਕ ਟਾਈਮ, ਮਤਲਬ ਕਿ ਜਿਹੜਾ ਸ਼ਾਮ ਵਾਲਾ ਟਾਈਮ ਹੁੰਦਾ, ਕਾਲ ਸੰਧਿਆ ਵਾਲਾ ਜਿਹੜਾ ਆਪਾਂ ਕਹਿੰਦੇ ਆ ਜਾਂ ਤੜਕੇ,
ਉਹ ਜਿਹੜਾ ਪੀਕ ਟਾਈਮ ਹੁੰਦਾ ਉਹਦੇ ਵਿੱਚ ਬਿਜਲੀ ਫਿਰ ਉਹ ਜਿਹੜੀ ਦੂਰੋਂ ਲਿਆਉਣੀ ਆ ਜਿਹੜੀ ਉਹ ਸਹੀ ਢੰਗ ਨਾਲ ਅੱਗੇ ਡਿਸਟਰੀਬਿਊਟ ਕਰਨੀ ਉਹਦੀ ਸਖਾਲੀ ਨਹੀਂ ਹੁੰਦੀ। ਸੋ ਇਸ ਤਰ੍ਹਾਂ ਦੇ ਤਰਕ ਦਿੱਤੇ, ਪਰ ਉਹਨਾਂ ਨੇ ਕਿਹਾ ਕਿ ਹਾਲ ਦੀ ਘੜੀ ਜੇ ਆਪਾਂ ਦੇਖੀਏ ਤਾਂ ਐਸੀ ਕੋਈ ਨੌਬਤ ਨਹੀਂ ਹੈ ਕਿ ਬਲੈਕ ਆਊਟ ਕਰਨਾ ਪਵੇ ਜਾਂ ਕੱਟ ਲਾਉਣੇ ਪੈਣ। ਪਰ ਨਾਲ ਹੀ ਉਹਨਾਂ ਨੇ ਜਤਾਇਆ ਹੈ ਕਿ ਦੇਖੋ ਆਉਣ ਵਾਲੇ ਦਿਨਾਂ ਦਾ ਕੁਝ ਨਹੀਂ ਕਹਿ ਸਕਦੇ, ਵੀ ਲੰਮੀ ਗੇਮ ਜੇ ਚੱਲਦੀ ਆ ਤਾਂ ਉਹਦੇ ਵਿੱਚ ਸਾਡੇ ਹੱਥ ਖੜੇ ਆ। ਇਹ ਚੇਅਰਮੈਨ ਦਾ ਸਿੱਧੇ ਢੰਗ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੈਗਾਮ ਹੈ ਪੰਜਾਬ ਵਾਸੀਆਂ ਨੂੰ ਕਿ ਹਾਲੇ ਤੇ ਕੰਮ ਚੱਲੀ ਜਾਊਗਾ, ਤੇ ਜੇ ਗੇਮ ਲੰਬੀ ਪੈਂਦੀ ਆ ਤੇ ਫਿਰ ਭਾਈ ਸਾਡੇ ਵੀ ਹੱਥ ਖੜੇ ਆ, ਫਿਰ ਨਾ ਕਿਉਂ ਅਸੀਂ ਇਸੇ ਕਰਕੇ ਤੁਹਾਨੂੰ ਪਹਿਲਾਂ ਦੱਸ ਦਿੱਤਾ। ਬਾਕੀ ਹੁਣ ਇਹ ਤੇ ਵੇਖਣਾ ਪਊਗਾ ਪੰਜਾਬ ਵਾਲਿਆਂ ਨੂੰ ਕਿ ਕਿਸ ਤਰੀਕੇ ਨਾਲ ਇਸ ਲੜਾਈ ਨੂੰ ਅੱਗੇ ਵਧਾਉਣਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤੇ ਕਹਿੰਦੇ ਕਿ ਬਿਜਲੀ ਦੀ ਖਪਤ ਇੰਨੀ ਆ, ਕੱਲ੍ਹ ਨੂੰ ਬੱਤਰ ਹੋਣੇ ਆ, ਕਣਕ ਬੀਜਣ ਵਾਸਤੇ ਬੰਬੀਆਂ ਚੱਲਣੀਆਂ ਨੇ, ਟਿਊਬਵੈੱਲ ਚੱਲਣੇ ਨੇ, ਉਦੋਂ ਲੋੜ ਪੈਣੀ ਆ। ਉਹ ਲੋੜ ਦੀ ਪੂਰਤੀ ਕਿਸ ਤਰ੍ਹਾਂ ਹੋਵੇ ਇਹ ਸਰਕਾਰ ਨੂੰ ਵੇਖਣਾ ਪਊਗਾ। ਪਰ ਵਿਪਤਾਵਾਂ 'ਚ ਕਹਿ ਲਈਏ ਨਾ ਕਿ ਇਸ ਵੇਲੇ ਉਹ ਜਿਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹੀਮਾਂ ਵਾਲੀਆਂ ਗੱਲਾਂ, ਨਿੱਤ ਮਹੀਮਾਂ ਛੱਡੋ ਇੱਥੇ, ਤੇ ਹੁਣ ਮੈਂ ਕਹੂੰਗਾ ਕਿ ਹੈ ਹੀ ਇਕੱਲੀਆਂ ਮਹੀਮਾਂ ਹੀ ਆ, ਇਕੱਲੀਆਂ ਹੈ ਹੀ ਨਤੀਜਤਾਂ, ਹੁਣ ਕੁਛ ਨਹੀਂ ਹੁੰਦਾ। ਜੀ ਜੀ ਬਿਲਕੁਲ। ਅਗਲੀ ਮਿੰਟ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਕਿਸਾਨ ਫੜ ਰਹੇ ਨੇ ਝੋਨੇ ਦੇ ਗਲਤ ਟਰੱਕ, ਵਿਰੋਧੀ ਧਿਰ ਬਟੋਰ ਰਹੀ ਆ ਸੁਰਖੀਆਂ। ਆਸ਼ੂ ਹੁਣਾਂ ਦਾ ਇਹ ਬਿਆਨ। ਹਾਂਜੀ ਦੇਖੋ, ਆਸ਼ੂ ਹੁਰਾਂ ਨੇ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਇਹ ਗੱਲ ਆਖੀ ਹੈ ਇਹਨਾਂ ਨੇ ਕਿ ਅਸੀਂ ਆਪ ਫੜੇ ਆ ਜੀ ਟਰੱਕ, ਸਾਰਾ ਕੁਛ ਸਾਡੇ ਕਰਕੇ ਹੀ ਹੋਇਆ, ਸਾਡੀ ਮੁਸਤੈਦੀ ਕਰਕੇ ਹੋਇਆ, ਕਿ ਸਗੋਂ ਇਹ ਜਿਹੜੇ ਕਿਸਾਨ ਨੇ ਇਹ ਤੇ ਗਲਤ ਟਰੱਕ ਫੜ ਰਹੇ ਨੇ। ਇਹ ਜਿਹੜੀ ਜੀਰੀ ਫੜਦੇ ਆ ਉਹ ਤੇ ਬਾਸਮਤੀ ਹੁੰਦੀ ਆ, ਮੁੜ ਕੇ ਉਹ ਟਰੱਕ ਛੱਡਣੇ ਪੈਂਦੇ ਨੇ ਤੇ ਉਹਦੇ ਵਿੱਚ ਸਾਡਾ ਨੁਕਸਾਨ ਹੁੰਦਾ, ਸਾਡੀ ਬਦਨਾਮੀ ਵੀ ਹੁੰਦੀ ਆ। ਤੇ ਕਹਿੰਦੇ ਕਿ ਇਹ ਸਾਰੀ ਮੁਸਤੈਦੀ ਸਾਡੀ ਸੀ ਕਿ ਅਸੀਂ 69 FIR ਜਿਹੜੀਆਂ ਉਹ ਦਰਜ ਕੀਤੀਆਂ ਨੇ ਹੁਣ ਤੱਕ। ਇਹ ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਆ ਉਹ ਆਪਣੇ ਬਿਆਨ ਦੇ ਰਹੇ ਆ, ਆਪਣੀਆਂ ਸਟੇਟਮੈਂਟਾਂ ਜਾਰੀ ਕਰ ਰਹੇ ਆ। ਪਰ ਕਮਾਲ ਦੀ ਗੱਲ ਆ ਕਿ ਬਾਹਰੋਂ ਆਈ ਜੀਰੀ ਇਸ ਤਰ੍ਹਾਂ ਬਾਸਮਤੀ ਵੀ ਜੇ ਤੁਸੀਂ ਆਉਣ ਦੇ ਰਹੇ ਹੋ, ਉਹਨੂੰ ਕਹਿ ਰਹੇ ਹੋ ਕਿ ਗਲਤ ਆ, ਤੇ ਕੱਲ ਨੂੰ ਦੇਖੋ ਇਹ ਤਾਂ ਇੱਕ ਪੰਗਾ ਰਹੇਗਾ ਨਾ। ਇਹ ਤਾਂ ਹੁਣ ਜਿਹੜਾ ਸਧਾਰਨ ਇੱਕ ਵਕਤ ਤੇ ਕੰਮ ਕਰਨ ਵਾਲਾ ਜਿਹੜਾ ਕਿਸਾਨ ਹੈ ਉਹ ਵੀ ਤੁਹਾਨੂੰ ਲੌਜਿਕ ਦੇ ਦੂਗਾ ਕਿ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ, ਇੱਕ ਮੰਡੀ ਇੱਕ ਦੇਸ਼, ਇਹ ਫਾਰਮੂਲਾ ਇਹ ਸਿਧਾਂਤ ਹੈ ਜਿਹੜਾ ਵੇਖਣ ਨੂੰ ਚੰਗਾ ਲੱਗਦਾ। ਪਰ ਰੌਲਾ ਇਹ ਕਿ ਜਿੱਥੇ ਵੀ ਮੰਨ ਲਓ ਕੀਮਤ ਤਾਂ ਆ, ਹੁਣ ਇਸ ਟਾਈਮ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਨਾਲੋਂ ਕੀਮਤਾਂ ਜ਼ਿਆਦਾ ਹੈ, ਤਾਂ ਆ ਰਹੇ ਆ ਨਾ ਟਰੱਕ ਸਾਡੇ ਉਹ ਬਿਹਾਰ ਤੋਂ, ਕੋਈ ਯੂਪੀ ਤੋਂ, ਵੇਖ ਲਓ ਕਿੰਨੇ 100 ਕਿਲੋਮੀਟਰ ਦੂਰ ਆ ਬਿਹਾਰ, ਉੱਥੋਂ ਵੀ ਆ ਰਹੇ ਆ। ਸੋ ਜਦੋਂ ਇਸ ਤਰ੍ਹਾਂ ਮਾਲ ਬਾਹਰੋਂ ਆਏਗਾ ਤਾਂ ਤੁਹਾਡੀ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹਦੀ ਕੀਮਤ ਡਿੱਗ ਸਕਦੀ ਆ, ਕੱਲ੍ਹ ਨੂੰ ਉਹਨੂੰ ਅਗਾਂਹ ਵਿਗੜਨ ਦੇ ਵਿੱਚ ਅੜਿੱਕਾ ਆ ਸਕਦਾ। ਇਹ ਵੇਖੋ ਕਿੱਡਾ ਮੈਂ ਸਮਝਦਾ ਕਿ ਤਰਕਹੀਣ ਬਿਆਨ ਹੈ ਇਹਨਾਂ ਦਾ ਕਿ ਜੀ ਉਹ ਜੀਰੀ ਆ ਰਹੀ ਹੈ ਜਿਹੜੀ ਉਹ ਬਾਸਮਤੀ ਆ। ਵੈਸੇ ਤੇ ਪੰਜੀਰੀ ਤੋਂ ਲੈ ਕੇ ਜੀਰੀ ਤੱਕ ਸਭ ਘੁਟਾਲੇ ਹੀ ਘੁਟਾਲੇ ਆ ਪੰਜਾਬ ਦੇ ਵਿੱਚ। ਇਹ ਕਹਿੰਦੇ ਘੁਟਾਲਾ ਨਹੀਂ ਹੈਗਾ ਜੀ, ਇਹ ਘੁਟਾਲਾ ਐਵੇਂ ਵਿਆਹ ਜਿਹੜੇ ਉਹ ਗਲਤ ਕੀਤੇ ਜਾ ਰਹੇ ਆ, ਪਰ ਮੇਰੇ ਖਿਆਲ ਦੇ ਨਾਲ ਇਹ ਘੁਟਾਲਾ ਸੀ, ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਬਹੁਤ ਵੱਡੇ ਪੱਧਰ ਦਾ ਘੁਟਾਲਾ। ਔਰ ਇਹ ਕਹਿ ਰਹੇ ਆ ਕਿ ਕਿਸਾਨਾਂ ਨੇ ਨਹੀਂ ਫੜੇ ਜੀ ਤੇ ਸੁਰਖੀਆਂ ਬਟੋਰਦੇ ਪਏ, ਜੇ ਫੜੇ ਤੇ ਗਲਤ ਟਰੱਕ ਫੜੇ ਆ। ਸਭ ਤੋਂ ਪਹਿਲਾਂ ਦੱਸੋ ਫੜਿਆ ਕਿੰਨੇ ਸੀ ਟਰੱਕ? ਕਿਸਾਨਾਂ ਨੇ ਫੜੇ ਸੀਗੇ। ਸੋ ਸ਼ੁਰੂਆਤ ਜਿਹੜੀ ਉਹ ਕਿਸਾਨਾਂ ਕੋਈ ਮਲੋਟ ਏਰੀਏ 'ਚੋਂ ਸ਼ੁਰੂਆਤ ਹੋਈ, ਉਸ ਤੋਂ ਬਾਅਦ ਫੈਲਦੀ ਗੱਲ ਪੂਰੇ ਪੰਜਾਬ ਦੇ ਵਿੱਚ ਫੈਲੀ ਹੈ। ਤਾਂ ਭਾਰਤ ਭੂਸ਼ਣ ਆਸ਼ੂ ਜੀ ਜਿਹੜਾ ਤਰਕ ਦੇ ਰਿਹਾ ਉਹਦੇ ਵਿੱਚ ਕਿ ਕੱਲ੍ਹ ਨੂੰ 1121 ਦੀ ਤੁਹਾਡੀ ਕੀਮਤ ਡਿੱਗ ਪਏਗੀ ਜਦੋਂ ਮਾਲ ਪਾਸਿਓਂ ਆ ਕੇ ਪਹਿਲਾਂ ਵਿਕ ਗਿਆ, ਕਿਉਂਕਿ ਤੁਹਾਡੀ ਬਾਸਮਤੀ ਤਾਂ ਹਾਲੇ ਖੇਤਾਂ 'ਚ ਖਲੀ ਆ, ਤੇ ਜਿਹੜੇ ਵਪਾਰੀ ਇੱਥੇ ਆਪਣਾ ਕੋਟਾ ਲੈ ਕੇ ਆਉਣਗੇ ਉਹ ਕੋਟਾ ਪਹਿਲਾਂ ਹੀ ਪੂਰਾ ਕਰ ਲੈਣਗੇ ਤੇ ਤੁਹਾਡੀ ਜਿਹੜੀ ਬਾਸਮਤੀ ਉਹ ਬੋਇਆਂ ਨੇ ਖਰੀਦਣੀ ਹੈ। ਸੋ ਇਹੋ ਜਿਹੇ ਮੰਤਰੀ ਜਿਹੜੇ ਆ ਨਾ ਉਹ ਮੰਤਰੀ ਬਸ ਠੀਕ ਠਾਕ ਹੀ ਆ, ਕੁਰਸੀ ਤੇ ਬੈਠੇ ਰਹਿਣ ਤੇ ਵਧੀਆ ਗੱਲ ਆ। ਮੇਰੇ ਖਿਆਲ ਦੇ ਨਾਲ ਇਹ ਜਿਹੜਾ ਵਿਜ਼ਨ ਹੈ ਨਾ ਇਹਨਾਂ ਦਾ, ਇਹ ਜਿਹੜਾ ਦ੍ਰਿਸ਼ਟੀਕੋਣ ਆ ਉਹੀ ਦੱਸਦਾ ਕਿ ਕਿਹੋ ਜਿਹੀਆਂ ਨੀਤੀਆਂ ਲੈ ਕੇ, ਕਿਹੋ ਜਿਹੀ ਨੀਤ ਲੈ ਕੇ ਬੈਠੇ ਮੰਤਰੀ ਸਾਹਿਬ ਸਾਡੀਆਂ ਕੁਰਸੀਆਂ ਤੇ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।